ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 24 ਮਈ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਜਿੰਦ ਤੇ ਬਦਨ। ਸੁਨਹਿਰੀ ਮਤਨ, ਜ਼ਬੂਰ। ਖੁਦਾਵੰਦ ਆਪਣੇ ਬੰਦਿਆਂ ਦੀ ਜਿੰਦ ਦਾ ਫਿਦਿਆ ਦਿੰਦਾ ਹੈ ਤੇ ਜਿਹੜੇ ਉਹਦੇ ਉੱਤੇ ਤਵੱਕਲ ਰੱਖਦੇ ਨੇ ਉਹਨਾਂ ਵਿੱਚੋਂ ਕੋਈ ਮੁਜਰਮ ਨਾ ਠਹਿਰੇਗਾ। ਜਵਾਬੀ ਪੜ੍ਹਾਈ। ਜ਼ਬੂਰ। ਐ ਲਸ਼ਕਰਾਂ ਦੇ ਖੁਦਾਵੰਦ, ਤੇਰੇ ਮਸਕਨ ਕਿੰਨੇ ਦਿਲਕਸ਼ ਨੇ। ਮੇਰੀ ਜਿੰਦ ਖੁਦਾਵੰਦ ਦੀਆਂ ਬਾਰਗਾਵਾਂ ਦੀ ਮੁਸ਼ਤਾਕ ਬਲਕਿ ਗੁਦਾਜ਼ ਹੋ ਚੱਲੀ। ਮੇਰਾ ਦਿਲ ਤੇ ਮੇਰਾ ਬਦਨ ਜ਼ਿੰਦਾ ਰੱਬ ਲਈ ਖੁਸ਼ੀ ਨਾਲ ਲਲਕਾਰਦੇ ਨੇ। ਐ ਲਸ਼ਕਰਾਂ ਦੇ ਖੁਦਾਵੰਦ, ਐ ਮੇਰੇ ਬਾਦਸ਼ਾਹ ਤੇ ਮੇਰੇ ਰੱਬਾ, ਤੇਰੇ ਮਜ਼ਬਿਆਂ ਦੇ ਕੋਲ ਗੋਰੀਆਂ ਨੇ ਆਪਣਾ ਘਰ ਤੇ ਅਬਾਬੀਲ ਨੇ ਆਪਣੇ ਲਈ ਆਲਣਾ ਬਣਾ ਲਿਆ, ਜਿੱਥੇ ਉਹ ਬੱਚਿਆਂ ਨੂੰ ਰੱਖੇ। ਧੰਨ ਨੇ ਉਹ ਜਿਹੜੇ ਤੇਰੇ ਘਰ ਵਿੱਚ ਰਹਿੰਦੇ ਨੇ, ਉਹ ਸਦਾ ਤੇਰੀ ਤਾਰੀਫ ਕਰਨਗੇ। ਉਹ ਤਾਕਤ ਉੱਤੇ ਤਾਕਤ ਪਾਉਂਦੇ ਨੇ। ਉਹਨਾਂ ਵਿੱਚੋਂ ਹਰ ਇੱਕ ਸਹਿੂਨ ਵਿੱਚ ਖੁਦਾਵੰਦ ਦੇ ਹਜ਼ੂਰ ਹਾਜ਼ਰ ਹੁੰਦਾ ਏ। ਐ ਰੱਬ, ਐ ਸਾਡੀ ਸਿਫਰ, ਵੇਖ ਤੇ ਆਪਣੇ ਮਮਸੂਦ ਦੇ ਮੁਖੜੇ ਉੱਤੇ ਨਜ਼ਰ ਕਰ, ਕਿਉਂ ਜੇ ਤੇਰੀਆਂ ਬਾਰਗਾਵਾਂ ਵਿੱਚ ਇੱਕ ਦਿਨ ਹਜ਼ਾਰਾਂ ਤੋਂ ਚੰਗਾ ਏ। ਮੈਂ ਆਪਣੇ ਰੱਬ ਦੇ ਘਰ ਦਾ ਰਾਖਾ ਹੋਣਾ ਸ਼ਰਾਰਤ ਦੇ ਖੈਮਿਆਂ ਵਿੱਚ ਵਸਣ ਨਾਲੋਂ ਬਹੁਤਾ ਪਸੰਦ ਕਰਾਂਗਾ, ਕਿਉਂ ਜੇ ਖੁਦਾਵੰਦ ਰੱਬ ਆਫਤਾਬ ਤੇ ਸਿਪਰ ਏ। ਖੁਦਾਵੰਦ ਫਜ਼ਲ ਤੇ ਜਲਾਲ ਬਖਸ਼ੇਗਾ, ਉਹ ਰਾਸਤ ਰੋਹ ਤੋਂ ਕੋਈ ਨਿਮਤ ਬਾਜ਼ ਨਾ ਰੱਖੇਗਾ। ਦਰਸੀ ਆਵਾਜ਼ ਬਾਈਬਲ ਵਿੱਚੋਂ। ਜ਼ਬੂਰ। ਕਾਸ਼ ਪਈ ਲੋਕੀ ਖੁਦਾਵੰਦ ਦੀ ਸ਼ਫਕਤ ਦੀ ਖਾਤਰ ਤੇ ਬਨੀ ਆਦਮ ਲਈ ਉਹਦੇ ਅਜੀਬ ਕੰਮਾਂ ਦੀ ਖਾਤਰ ਉਹਦੀ ਵਡਿਆਈ ਕਰਦੇ, ਕਿਉਂ ਜੇ ਉਹ ਤਰਸਣ ਵਾਲੀ ਜਿੰਦ ਨੂੰ ਰੁਝਾਉਂਦਾ ਏ ਤੇ ਭੁੱਖੀ ਜਿੰਦ ਨੂੰ ਨੇਮਤਾਂ ਨਾਲ ਮਾਲਾਮਾਲ ਕਰਦਾ ਏ। ਮੱਤੀ। ਉਸ ਵੇਲੇ ਯਿਸੂ ਸਬਤ ਦੇ ਦਿਨ ਖੇਤਾਂ ਵਿੱਚੋਂ ਹੋ ਕੇ ਗਿਆ ਤੇ ਉਹਦੇ ਚੇਲਿਆਂ ਨੂੰ ਭੁੱਖ ਲੱਗੀ ਤੇ ਉਹ ਬਾਲੀਆਂ ਤੋੜ ਤੋੜ ਕੇ ਖਾਣ ਲੱਗ ਪਏ। ਉਸ ਵੇਲੇ ਲੋਕੀ ਉਹਦੇ ਕੋਲ ਇੱਕ ਅੰਨੇ ਗੁੰਗੇ ਨੂੰ ਲਿਆਏ ਜਿਹਦੇ ਵਿੱਚ ਬਦਰੂ ਸੀ। ਉਹਨੇ ਉਹਨੂੰ ਚੰਗਾ ਕਰ ਦਿੱਤਾ। ਇਸ ਤਰ੍ਹਾਂ ਗੁੰਗਾ ਬੋਲਣ ਤੇ ਵੇਖਣ ਲੱਗ ਗਿਆ ਤੇ ਸਾਰਾ ਜੱਥਾ ਹੈਰਾਨ ਹੋ ਕੇ ਆਖਣ ਲੱਗ ਗਿਆ, ਭਈ ਇਹ ਦਾਊਦ ਦਾ ਪੁੱਤਰ ਏ। ਫਰੀਸੀਆਂ ਨੇ ਸੁਣ ਕੇ ਆਖਿਆ, ਭਈ ਇਹ ਬਦਰੂਆਂ ਦੇ ਸਰਦਾਰ ਬੇਲਜ਼ਬੂਲ ਦੀ ਮਦਦ ਤੋਂ ਬਗੈਰ ਬਦਰੂਆਂ ਨੂੰ ਨਹੀਂ ਕੱਢਦਾ। ਉਹਨੇ ਉਹਨਾਂ ਦੇ ਖਿਆਲਾਂ ਨੂੰ ਜਾਣ ਕੇ ਉਹਨਾਂ ਨੂੰ ਆਖਿਆ, ਜਿਸ ਬਾਦਸ਼ਾਹੀ ਵਿੱਚ ਫੁੱਟ ਪੈਂਦੀ ਏ ਉਹ ਵੀਰਾਨ ਹੋ ਜਾਂਦੀ ਏ, ਤੇ ਜਿਸ ਸ਼ਹਿਰ ਜਾਂ ਘਰ ਵਿੱਚ ਫੁੱਟ ਪਵੇਗੀ ਉਹ ਕਾਇਮ ਨਾ ਰਵੇਗਾ। ਤੇ ਜੇ ਸ਼ੈਤਾਨ ਨੇ ਹੀ ਸ਼ੈਤਾਨ ਨੂੰ ਕੱਢਿਆ ਤੇ ਉਹ ਆਪ ਆਪਣਾ ਮੁਖਾਲਫ ਹੋ ਗਿਆ, ਫਿਰ ਉਹਦੀ ਬਾਦਸ਼ਾਹੀ ਕਿਉਂ ਕਾਇਮ ਰਵੇਗੀ। ਤੇ ਜੇ ਮੈਂ ਬੇਲਜ਼ਬੂਲ ਦੀ ਮਦਦ ਨਾਲ ਬਦਰੂਆਂ ਨੂੰ ਕੱਢਦਾ ਵਾਂ ਤੇ ਤੁਹਾਡੇ ਪੁੱਤਰ ਕਿਹਦੀ ਮਦਦ ਨਾਲ ਕੱਢਦੇ ਨੇ, ਇਸ ਲਈ ਉਹ ਹੀ ਤੁਹਾਡੇ ਮੁਨਸਫ ਹੋਣਗੇ। ਪਰ ਜੇ ਮੈਂ ਰੱਬ ਦੇ ਰੂਹ ਦੀ ਮਦਦ ਨਾਲ ਰੂਹਾਂ ਨੂੰ ਕੱਢਦਾ ਵਾਂ ਤੇ ਰੱਬ ਦੀ ਬਾਦਸ਼ਾਹੀ ਤੁਹਾਡੇ ਕੋਲ ਅੱਪੜ ਗਈ ਏ। ਯੋਹੰਨਾ। ਫਰੀਸੀਆਂ ਵਿੱਚੋਂ ਨਿਕੋਦੀਮਸ ਨਾਂ ਦਾ ਇੱਕ ਬੰਦਾ ਯਹੂਦੀਆਂ ਦਾ ਸਰਦਾਰ ਸੀ। ਉਹਨੇ ਰਾਤ ਨੂੰ ਯਿਸੂ ਦੇ ਕੋਲ ਆ ਕੇ ਉਹਨੂੰ ਆਖਿਆ, ਐ ਰੱਬੀ, ਅਸੀਂ ਜਾਣਦੇ ਹਾਂ ਭਈ ਤੂੰ ਰੱਬ ਵੱਲੋਂ ਉਸਤਾਦ ਹੋ ਕੇ ਆਇਆ ਏ, ਕਿਉਂ ਜੇ ਜਿਹੜੇ ਮੌਜੇ ਤੂੰ ਵਿਖਾਉਣਾ ਏ ਕੋਈ ਬੰਦਾ ਨਹੀਂ ਵਿਖਾ ਸਕਦਾ ਜਦੋਂ ਤੀਕਰ ਰੱਬ ਉਹਦੇ ਨਾਲ ਨਾ ਹੋਵੇ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਮੈਂ ਤੈਨੂੰ ਸੱਚ ਆਖਦਾ ਵਾਂ, ਜਦੋਂ ਤੀਕਰ ਕੋਈ ਨਵੇਂ ਸਿਰੇ ਤੋਂ ਪੈਦਾ ਨਾ ਹੋਵੇ ਉਹ ਰੱਬ ਦੀ ਬਾਦਸ਼ਾਹੀ ਨੂੰ ਨਹੀਂ ਵੇਖ ਸਕਦਾ। ਨਿਕੋਦੀਮਸ ਨੇ ਉਹਨੂੰ ਆਖਿਆ, ਬੰਦਾ ਜਦੋਂ ਬੁੱਢਾ ਹੋ ਗਿਆ ਤੇ ਕਿਵੇਂ ਪੈਦਾ ਹੋ ਸਕਦਾ ਏ? ਕੀ ਉਹ ਦੁਬਾਰਾ ਆਪਣੀ ਮਾਂ ਦੇ ਪੇਟ ਵਿੱਚ ਦਾਖਲ ਹੋ ਕੇ ਪੈਦਾ ਹੋ ਸਕਦਾ ਏ? ਯਿਸੂ ਨੇ ਉਹਨੂੰ ਜਵਾਬ ਦਿੱਤਾ, ਭਈ ਮੈਂ ਸੱਚ ਆਖਦਾ ਵਾਂ, ਜਦੋਂ ਤੀਕਰ ਕੋਈ ਬੰਦਾ ਪਾਣੀ ਤੇ ਰੂਹ ਤੋਂ ਪੈਦਾ ਨਾ ਹੋਵੇ ਉਹ ਰੱਬ ਦੀ ਬਾਦਸ਼ਾਹੀ ਵਿੱਚ ਦਾਖਲ ਨਹੀਂ ਹੋ ਸਕਦਾ। ਜਿਹੜਾ ਬਦਨ ਤੋਂ ਪੈਦਾ ਹੋਇਆ ਏ ਬਦਨ ਏ, ਤੇ ਜਿਹੜਾ ਰੂਹ ਤੋਂ ਪੈਦਾ ਹੋਇਆ ਏ ਰੂਹ ਏ। ਹੈਰਾਨ ਨਾ ਹੋ ਭਈ ਮੈਂ ਤੈਨੂੰ ਆਖਿਆ ਭਈ ਤੇਰਾ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰ ਏ। ਹਵਾ ਜਿੱਧਰ ਚਾਹੁੰਦੀ ਏ ਚੱਲਦੀ ਏ ਤੇ ਤੂੰ ਉਹਦੀ ਆਵਾਜ਼ ਸੁਣਦਾ ਏ ਪਰ ਨਹੀਂ ਜਾਣਦਾ ਭਈ ਉਹ ਕਿੱਥੋਂ ਆਉਂਦੀ ਏ ਤੇ ਕਿੱਧਰ ਨੂੰ ਜਾਂਦੀ ਏ। ਜਿਹੜਾ ਕੋਈ ਰੂਹ ਤੋਂ ਪੈਦਾ ਹੋਇਆ ਏ ਇੰਜ ਹੀ ਏ। ਕਰੰਥੀਓ। ਕੀ ਤੁਸੀਂ ਨਹੀਂ ਜਾਣਦੇ ਭਈ ਤੁਹਾਡਾ ਬਦਨ ਪਾਕ ਰੂਹ ਦਾ ਮਕਦਸ ਏ
ਜਿਹੜਾ ਤੁਹਾਡੇ ਅੰਦਰ ਵਸਿਆ ਹੋਇਆ ਏ ਤੇ ਤੁਹਾਨੂੰ ਰੱਬ ਵੱਲੋਂ ਮਿਲਿਆ ਏ ਤੇ ਤੁਸੀਂ ਆਪਣੇ ਨਹੀਂ, ਕਿਉਂ ਜੇ ਤੁਸੀਂ ਮੁੱਲ ਖਰੀਦੇ ਗਏ ਹੋ। ਇਸ ਲਈ ਆਪਣੇ ਬਦਨ ਤੋਂ ਰੱਬ ਦਾ ਜਲਾਲ ਜ਼ਾਹਰ ਕਰੋ। ਕਰੰਥੀਓ, ਰਾਸਤਬਾਜ਼ ਹੋਣ ਲਈ ਹੋਸ਼ ਕਰੋ ਤੇ ਪਾਪ ਨਾ ਕਰੋ, ਕਿਉਂ ਜੇ ਕੁਝ ਲੋਕੀ ਰੱਬ ਤੋਂ ਨਾਵਾਕਫ ਨੇ। ਮੈਂ ਤੁਹਾਨੂੰ ਇਹ ਸ਼ਰਮ ਦਿਵਾਉਣ ਲਈ ਆਖਦਾ ਵਾਂ। ਹੁਣ ਕੋਈ ਇਹ ਆਖੇ ਵੀ ਮੁਰਦੇ ਕਿਵੇਂ ਜੀ ਉੱਠਦੇ ਨੇ ਤੇ ਕਿਵੇਂ ਬਦਨ ਦੇ ਨਾਲ ਆਉਂਦੇ ਨੇ। ਐ ਨਾਦਾਨ, ਤੂੰ ਆਪ ਜੋ ਕੁਝ ਹੁੰਨਾ ਏ ਜਦ ਤੀਕਰ ਉਹ ਨਾ ਮਰੇ ਜਿਉਂਦਾ ਨਹੀਂ ਕੀਤਾ ਜਾਂਦਾ, ਤੇ ਜੋ ਤੂੰ ਹੁੰਨਾ ਏ ਉਹ ਬਦਨ ਨਹੀਂ ਜਿਹੜਾ ਪੈਦਾ ਹੋਣ ਵਾਲਾ ਏ, ਬਲਕਿ ਬਸ ਇੱਕ ਦਾਣਾ ਏ, ਭਾਵੇਂ ਕਣਕ ਦਾ ਭਾਵੇਂ ਕਿਸੇ ਹੋਰ ਸ਼ੈ ਦਾ। ਪਰ ਰੱਬ ਨੇ ਜਿਹੜਾ ਇਰਾਦਾ ਕਰ ਲਿਆ ਉਂਝ ਦਾ ਹੀ ਬਦਨ ਉਹਨੂੰ ਦਿੰਦਾ ਏ ਤੇ ਹਰ ਬੀਜ ਨੂੰ ਉਹਦਾ ਖਾਸ ਬਦਨ ਦਿੰਦਾ ਏ। ਮੋਇਆਂ ਦੀ ਕਿਆਮਤ ਵੀ ਇੰਜ ਦੀ ਹੀ ਏ। ਬਦਨ ਫਨਾ ਦੀ ਹਾਲਤ ਵਿੱਚ ਬੋਇਆ ਜਾਂਦਾ ਏ ਤੇ ਬਕਾ ਦੀ ਹਾਲਤ ਵਿੱਚ ਜੀ ਉੱਠਦਾ ਏ। ਬੇਹੁਰਮਤੀ ਦੀ ਹਾਲਤ ਵਿੱਚ ਬੋਇਆ ਜਾਂਦਾ ਏ ਤੇ ਜਲਾਲ ਦੀ ਹਾਲਤ ਵਿੱਚ ਜੀ ਉੱਠਦਾ ਏ। ਕਮਜ਼ੋਰੀ ਦੀ ਹਾਲਤ ਵਿੱਚ ਬੋਇਆ ਜਾਂਦਾ ਏ ਤੇ ਕੂਵਤ ਦੀ ਹਾਲਤ ਵਿੱਚ ਜੀ ਉੱਠਦਾ ਏ। ਨਫਸਾਨੀ ਬਦਨ ਬੋਇਆ ਜਾਂਦਾ ਏ ਤੇ ਰੂਹਾਨੀ ਬਦਨ ਜੀ ਉੱਠਦਾ ਏ। ਜਦ ਨਫਸਾਨੀ ਬਦਨ ਹੈ ਏ ਤੇ ਰੂਹਾਨੀ ਬਦਨ ਵੀ ਹੈ ਏ। ਤੇ ਜਿਵੇਂ ਅਸੀਂ ਐਸ ਖਾਕੀ ਦੀ ਸੂਰਤ ਉੱਤੇ ਹੋਏ, ਉਂਝ ਹੀ ਉਸ ਅਸਮਾਨੀ ਦੀ ਸੂਰਤ ਉੱਤੇ ਵੀ ਹੋਵਾਂਗੇ। ਐ ਭਰਾਵੋ, ਮੇਰਾ ਮਤਲਬ ਇਹ ਹੈ ਭਈ ਗੋਸ਼ਤ ਤੇ ਲਹੂ ਰੱਬ ਦੀ ਬਾਦਸ਼ਾਹੀ ਦੇ ਵਾਰਸ ਨਹੀਂ ਹੋ ਸਕਦੇ ਤੇ ਨਾ ਫਨਾ ਬਕਾ ਦੀ ਵਾਰਸ ਹੋ ਸਕਦੀ ਏ। ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੀ ਗੱਲ ਆਖਦਾ ਵਾਂ। ਅਸੀਂ ਸਾਰੇ ਤੇ ਨਹੀਂ ਸੌਵਾਂਗੇ, ਪਰ ਸਾਰੇ ਬਦਲ ਜਾਵਾਂਗੇ, ਤੇ ਇਹ ਇੱਕਦਮ ਵਿੱਚ, ਇੱਕ ਪਲ ਵਿੱਚ ਪਿਛਲਾ ਨਰਸਿੰਗਾ ਫੂਕਦਿਆਂ ਹੀ ਹੋਵੇਗਾ। ਕਿਉਂ ਜੇ ਨਰਸਿੰਗਾ ਫੂਕਿਆ ਜਾਵੇਗਾ ਤੇ ਮੁਰਦੇ ਗੈਰ ਫਾਨੀ ਹਾਲਤ ਵਿੱਚ ਉੱਠਣਗੇ ਤੇ ਅਸੀਂ ਬਦਲ ਜਾਵਾਂਗੇ। ਕਿਉਂ ਜੇ ਜ਼ਰੂਰ ਏ ਭਈ ਇਹ ਫਾਨੀ ਬਦਨ ਬਕਾ ਦਾ ਜਾਮਾ ਪਾਵੇ ਤੇ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾਵੇ। ਤੇ ਜਦੋਂ ਇਹ ਫਾਨੀ ਬਦਨ ਬਕਾ ਦਾ ਜਾਮਾ ਪਾ ਲਵੇਗਾ ਤੇ ਇਹ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾ ਲਵੇਗਾ, ਤੇ ਉਹ ਅਖਾਨ ਪੂਰਾ ਹੋਵੇਗਾ ਜਿਹੜਾ ਲਿਖਿਆ ਏ ਭਈ ਮੌਤ ਜਿੱਤ ਦੀ ਬੁਰਕੀ ਬਣ ਗਈ। ਕਰੰਥੀਓ, ਕਿਉਂ ਜੇ ਅਸੀਂ ਜਾਣਦੇ ਹਾਂ ਭਈ ਜਦੋਂ ਸਾਡਾ ਖੈਮੇ ਦਾ ਘਰ ਜਿਹੜਾ ਧਰਤੀ ਉੱਤੇ ਹੈ ਸੁੱਟ ਦਿੱਤਾ ਜਾਵੇਗਾ ਤੇ ਸਾਨੂੰ ਰੱਬ ਵੱਲੋਂ ਅਸਮਾਨ ਉੱਤੇ ਇੱਕ ਅਜਿਹੀ ਇਮਾਰਤ ਮਿਲੇਗੀ ਜਿਹੜੀ ਹੱਥ ਦਾ ਬਣਿਆ ਹੋਇਆ ਘਰ ਨਹੀਂ ਬਲਕਿ ਅਬਦੀ ਏ। ਇਸ ਲਈ ਅਸੀਂ ਇਹਦੇ ਵਿੱਚ ਕਰਾਨੇ ਆ ਤੇ ਵੱਡੀ ਉਮੀਦ ਰੱਖਦੇ ਹਾਂ ਭਈ ਆਪਣੇ ਅਸਮਾਨੀ ਘਰ ਨਾਲ ਮੁਲੱਬਸ ਹੋ ਜਾਈਏ, ਤਾਂ ਜੋ ਮੁਲੱਬਸ ਹੋਣ ਦੇ ਪਾਰੋਂ ਨੰਗੇ ਨਾ ਪਾਏ ਜਾਈਏ। ਕਿਉਂ ਜੇ ਅਸੀਂ ਇਸ ਖੈਮੇ ਵਿੱਚ ਰਹਿ ਕੇ ਬੋਝ ਦੇ ਮਾਰੇ ਕਰਾਨੇ ਆ, ਇਸ ਲਈ ਨਹੀਂ ਭਈ ਇਹ ਕੱਪੜੇ ਲਾਉਣਾ ਚਾਹੁੰਦੇ ਆ, ਬਲਕਿ ਇਹਦੇ ਉੱਤੇ ਹੋਰ ਪਾਉਣਾ ਚਾਹੁੰਦੇ ਆ, ਤਾਂ ਜੋ ਉਹ ਜਿਹੜਾ ਫਾਨੀ ਏ ਹਯਾਤੀ ਵਿੱਚ ਗਰਕ ਹੋ ਜਾਵੇ। ਤੇ ਜਿਨਨੇ ਸਾਨੂੰ ਇਸ ਗੱਲ ਲਈ ਤਿਆਰ ਕੀਤਾ ਉਹ ਰੱਬ ਏ ਤੇ ਉਹਨੇ ਹੀ ਰੂਹ ਬਿਆਨੇ ਵਿੱਚ ਦਿੱਤੀ। ਇਸ ਲਈ ਹਮੇਸ਼ਾ ਸਾਡੀ ਖਾਤਰ ਜਮਾ ਰਹਿੰਦੀ ਏ ਤੇ ਇਹ ਜਾਣਦੇ ਆ ਭਈ ਜਦੋਂ ਤੀਕਰ ਅਸੀਂ ਬਦਨ ਦੇ ਵਤਨ ਵਿੱਚ ਆ, ਖੁਦਾਵੰਦ ਦੇ ਵਤਨ ਤੋਂ ਜਲਾ ਵਤਨ ਆ। ਕਿਉਂ ਜੇ ਅਸੀਂ ਈਮਾਨ ਉੱਤੇ ਟੁਰਦੇ ਆ, ਨਾ ਭਈ ਅੱਖੀਆਂ ਦੇ ਵੇਖੇ ਉੱਤੇ। ਇਸ ਲਈ ਸਾਡੀ ਖਾਤਰ ਜਮਾ ਏ ਤੇ ਸਾਨੂੰ ਬਦਨ ਦੇ ਵਤਨ ਤੋਂ ਵੱਖ ਹੋ ਕੇ ਖੁਦਾਵੰਦ ਦੇ ਵਤਨ ਵਿੱਚ ਰਹਿਣਾ ਬਹੁਤਾ ਮਨਜ਼ੂਰ ਏ। ਇਸੇ ਪਾਰੋਂ ਅਸੀਂ ਇਹ ਹੌਸਲਾ ਰੱਖਦੇ ਹਾਂ ਭਈ ਵਤਨ ਵਿੱਚ ਹੋਈਏ ਭਾਵੇਂ ਜਲਾ ਵਤਨ, ਉਹਨੂੰ ਖੁਸ਼ ਕਰੀਏ। ਤਸਲੀਂਕੀਓ, ਰੱਬ ਜਿਹੜਾ ਇਤਮਾਨਾਨ ਦਾ ਚਸ਼ਮਾ ਏ ਆਪ ਹੀ ਤੁਹਾਨੂੰ ਬਿਲਕੁਲ ਪਾਕ ਕਰੇ ਤੇ ਤੁਹਾਡੀ ਰੂਹ ਤੇ ਜਿੰਦ ਤੇ ਬਦਨ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਆਉਣ ਤੀਕਰ ਪੂਰੇ ਤੇ ਬੇਐਬ ਮਹਿਫੂਜ਼ ਰਹਿਣ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਜਿੰਦ ਰੂਹ ਰੱਬ ਖਾਲਕ ਹੁਕਮਰਾਨ ਮਹਿਦੂਦ ਸ਼ਕਲ ਤੋਂ ਬਾਹਰ ਲਾਮਹਿਦੂਦ ਅਸੂਲ ਦੇ ਉਲਟ ਏ, ਜਿਹੜਾ ਸਿਰਫ ਅਕਸ ਦੀ ਤਸ਼ਕੀਲ ਕਰਦਾ ਏ। ਸਵਾਲ, ਬਦਨ ਤੇ ਜਿੰਦ ਕੀ ਨੇ? ਜਵਾਬ, ਸ਼ਨਾਖਤ ਰੂਹ ਦਾ ਪਰਛਾਵਾਂ ਏ, ਉਹ ਪਰਛਾਵਾਂ ਜਿਹੜਾ ਇਲਾਹੀ ਅਸੂਲ ਯਾਨੀ ਪਿਆਰ ਦੀਆਂ ਕਈ ਸ਼ਕਲਾਂ ਵਿੱਚ ਪਾਇਆ ਜਾਂਦਾ ਏ। ਜਿੰਦ ਮਾਦਾ ਹਯਾਤੀ ਇਨਸਾਨ ਦੀ ਜ਼ਹਾਨਤ ਏ ਜਿਹਦੀ ਇਨਫਰਾਦੀਅਤ ਹੁੰਦੀ ਏ ਪਰ ਮਾਦੇ ਵਿੱਚ ਨਹੀਂ। ਜਿੰਦ ਰੂਹ ਤੋਂ ਘੱਟ ਕਿਸੇ ਸ਼ੈ ਦਾ ਪਰਛਾਵਾਂ ਨਹੀਂ ਬਣ ਸਕਦੀ। ਇਨਸਾਨ ਰੂਹ ਦਾ ਇਜ਼ਹਾਰ ਏ। ਭਾਰਤੀਆਂ ਨੇ ਬੁਨਿਆਦੀ ਅਸਲੀਅਤ ਦੀਆਂ ਕੁਝ ਝਲਕੀਆਂ ਫੜੀਆਂ ਨੇ ਜਦੋਂ ਉਹਨਾਂ ਨੇ ਇੱਕ ਸੋਹਣੀ ਝੀਲ ਨੂੰ ਵੱਡੀ ਰੂਹ ਦੀ ਮੁਸਕਰਾਹਟ ਦਾ ਨਾਂ ਦਿੱਤਾ। ਇਨਸਾਨ ਤੋਂ ਵੱਖ ਜਿਹੜਾ ਜਿੰਦ ਨੂੰ ਜ਼ਾਹਰ ਕਰਦਾ ਏ, ਰੂਹ ਗੈਰ ਦੇਵਤਾਈ ਹੋਵੇਗੀ
ਇਨਸਾਨ ਜਿਹੜਾ ਰੂਹ ਨਾਲ ਦਰਿਆਫਤਸ਼ੁਦਾ ਹੈ ਆਪਣੀ ਅਲੂਹੀਅਤ ਗਵਾ ਦੇਵੇਗਾ, ਪਰ ਇੱਥੇ ਅਜਿਹੀ ਕੋਈ ਵੰਡ ਨਹੀਂ ਏ ਤੇ ਨਾ ਹੋ ਸਕਦੀ ਏ, ਕਿਉਂ ਜੇ ਇਨਸਾਨ ਰੱਬ ਦੇ ਨਾਲ ਇਕੱਠਾ ਵਜੂਦ ਰੱਖਦਾ ਏ। ਹੈਕਲ, ਬਦਨ, ਹਯਾਤੀ ਦਾ ਖਿਆਲ, ਮਵਾਦ ਤੇ ਜ਼ਹਾਨਤ, ਸੱਚਾਈ ਦਾ ਮਾਵਰਾਨੀ ਢਾਂਚਾ, ਪਿਆਰ ਦਾ ਮਕਬਰਾ। ਸਿਆਣ ਦੀ ਹਯਾਤੀ ਦੇਣ ਵਾਲੀ ਖਸਰਤ ਰੂਹ ਏ, ਨਾ ਕਿ ਮਾਦਾ। ਹਯਾਤੀ ਜਿੰਦ ਦਾ ਕਾਨੂੰਨ ਏ, ਇੱਥੋਂ ਤੀਕਰ ਪਈ ਸੱਚਾਈ ਦੀ ਰੂਹ ਦਾ ਕਾਨੂੰਨ ਵੀ, ਤੇ ਜਿੰਦ ਕਿਸੇ ਨੁਮਾਇੰਦੇਕਾਰ ਦੇ ਬਿਨਾਂ ਕਦੀ ਨਹੀਂ ਹੁੰਦੀ। ਇਨਸਾਨ ਦੀ ਇਨਫਰਾਦੀਅਤ ਆਪਣੇ ਜ਼ਮੀਰ ਵਿੱਚ ਕਦੀ ਮਰ ਸਕਦੀ ਏ, ਨਾ ਗਾਇਬ ਹੋ ਸਕਦੀ ਏ, ਜਿਵੇਂ ਪਈ ਜਿੰਦ ਹੋ ਸਕਦੀ ਏ, ਕਿਉਂ ਜੇ ਦੋਵੇਂ ਲਾਫਾਨੀ ਨੇ। ਇਸ ਤੋਂ ਪਹਿਲਾਂ ਪਈ ਹਯਾਤੀ ਨੂੰ ਸਮਝਿਆ ਤੇ ਹਮਾਂਗੀ ਨੂੰ ਹਾਸਲ ਕੀਤਾ ਜਾ ਸਕੇ, ਇਸ ਭਰੋਸੇ ਉੱਤੇ ਸਾਇੰਸ ਦੇ ਪਾਰੋਂ ਮਹਾਰਤ ਹਾਸਲ ਹੋਣੀ ਚਾਹੀਦੀ ਏ ਭਈ ਵਜੂਦੀਅਤ ਮਾਦੇ ਦਾ ਆਰਜ਼ੀ ਹਿੱਸਾ ਏ। ਜਿੰਦ ਵਿੱਚ ਲਾਮਹਿਦੂਦ ਵਸਾਇਲ ਨੇ ਜਿਨ੍ਹਾਂ ਤੋਂ ਇਨਸਾਨ ਨੂੰ ਬਰਕਤ ਦੇਣਾ ਹੁੰਦੀ ਏ, ਤੇ ਖੁਸ਼ੀ ਹੋਰ ਆਸਾਨੀ ਨਾਲ ਹਾਸਲ ਕੀਤੀ ਜਾਂਦੀ ਏ ਤੇ ਸਾਡੇ ਕਬਜ਼ੇ ਵਿੱਚ ਹੋਰ ਮਹਿਫੂਜ਼ ਰਵੇਗੀ ਜੇ ਜਿੰਦ ਵਿੱਚ ਤਲਾਸ਼ ਕੀਤੀ ਜਾਵੇਗੀ। ਸਿਰਫ ਬੁਲੰਦ ਲੁਤਫੀ ਲਾਫਾਨੀ ਇਨਸਾਨ ਦੇ ਨਕੂਸ਼ਾਂ ਨੂੰ ਤਸੱਲੀ ਬਖਸ਼ ਬਣਾ ਸਕਦੇ ਨੇ। ਅਸੀਂ ਜ਼ਾਤੀ ਫਹਿਮ ਦੀਆਂ ਹੱਦਾਂ ਵਿੱਚ ਖੁਸ਼ੀ ਨੂੰ ਮਹਿਦੂਦ ਨਹੀਂ ਕਰ ਸਕਦੇ। ਹਵਾਸ ਕੋਈ ਅਸਲੀ ਲੁਤਫ ਅਤਾ ਨਹੀਂ ਕਰਦੇ। ਇਲਾਹੀ ਸਿਆਣ ਜਿਹੜੀ ਸ਼ਗੂਫੇ ਤੇ ਫੁੱਲ ਨੂੰ ਬਣਾਉਂਦੀ ਏ, ਉਹ ਇਨਸਾਨੀ ਬਦਨ ਦਾ ਧਿਆਨ ਰੱਖੇਗੀ, ਜਿਵੇਂ ਇਹ ਸੋਸਾਂ ਨੂੰ ਮਲਬੂਸ ਕਰਦੀ ਏ, ਬਲਕਿ ਕਿਸੇ ਬੰਦੇ ਨੂੰ ਰੱਬ ਦੀ ਹੁਕਮਰਾਨੀ ਵਿੱਚ ਗਲਤੀ ਵਾਲੇ ਇਨਸਾਨੀ ਨਜ਼ਰੀਆਂ ਉੱਤੇ ਜ਼ੋਰ ਦਿੰਦਿਆਂ ਹੋਏ ਮੁਦਾਖਲਤ ਨਹੀਂ ਕਰਨ ਦੇਵੇਗੀ। ਇਨਸਾਨ ਦੀ ਉੱਚੀ ਫਿਤਰਤ ਕਮਤਰ ਦੀ ਹੁਕਮਰਾਨੀ ਹੇਠਾਂ ਨਹੀਂ ਹੁੰਦੀ। ਜੇ ਇੰਜ ਹੁੰਦਾ ਤੇ ਸਿਆਣ ਦੀ ਤਰਤੀਬ ਪੁੱਠੀ ਹੋ ਜਾਂਦੀ। ਹਯਾਤੀ ਦੇ ਬਾਰੇ ਸਾਡੇ ਝੂਠੇ ਖਿਆਲ ਅਬਦੀ ਹਮਾਂਗੀ ਨੂੰ ਲੁਕਾਉਂਦੇ ਨੇ ਤੇ ਉਹ ਬਿਮਾਰੀ ਪੈਦਾ ਕਰਦੇ ਨੇ ਜਿਹਦੀ ਅਸੀਂ ਸ਼ਿਕਾਇਤ ਕਰਦੇ ਹਾਂ, ਕਿਉਂ ਜੇ ਬੰਦੇ ਮਾਦੀ ਕਾਨੂੰਨਾਂ ਉੱਤੇ ਯਕੀਨ ਕਰਦੇ ਨੇ ਤੇ ਸਿਆਣ ਦੀ ਸਾਇੰਸ ਨੂੰ ਰੱਦ ਕਰਦੇ ਨੇ, ਤੇ ਇਹਦੇ ਨਾਲ ਮਾਦੀਅਤ ਨੂੰ ਪਹਿਲੀ ਤੇ ਜਿੰਦ ਦੇ ਆਲਾ ਕਾਨੂੰਨ ਨੂੰ ਅਖੀਰੀ ਥਾਂ ਨਹੀਂ ਮਿਲ ਜਾਂਦੀ। ਬਦਨ ਆਪ ਕੰਮ ਕਰਨ ਵਾਲਾ ਵਿਖਾਲੀ ਦਿੰਦਾ ਏ, ਬਸ ਇਸ ਲਈ ਕਿਉਂ ਜੇ ਮਾਦੀ ਫਹਿਮ ਆਪਣੇ ਆਪ ਤੋਂ, ਆਪਣੇ ਸਾਰੇ ਕੰਮਾਂ ਤੋਂ, ਉਹਨਾਂ ਦੇ ਨਤੀਜਿਆਂ ਤੋਂ ਬੇਖਬਰ ਹੁੰਦਾ ਏ ਭਈ ਸਾਰੇ ਭੈੜੇ ਅਸਰਾਂ ਦੀ ਪੁਰਕਸ਼ਸ਼ ਲੁਕੀ ਹੋਈ ਤੇ ਦਿਲਚਸਪ ਵਜ੍ਹਾ ਨਾਮ ਨਿਹਾਦ ਮਾਦੀ ਸਿਆਣ ਦਾ ਕਾਨੂੰਨ ਏ, ਨਾ ਭਈ ਮਾਦੇ ਦਾ। ਸਿਆਣ ਬਦਨੀ ਹਿੱਸਾਂ ਦੀ ਮਾਲਕ ਏ ਤੇ ਬਿਮਾਰੀ, ਪਾਪ ਤੇ ਮੌਤ ਨੂੰ ਫਤਹ ਕਰ ਸਕਦੀ ਏ। ਹਸਤੀ ਦਾ ਇਹ ਸਾਇੰਸੀ ਫਹਿਮ ਰੂਹ ਦੇ ਮਾਦੇ ਨੂੰ ਤਰਕ ਕਰਦਿਆਂ ਹੋਏ ਕਿਸੇ ਵਸੀਲੇ ਦੇ ਬਗੈਰ ਅਲੂਹੀਅਤ ਵਿੱਚ ਇਨਸਾਨ ਦੇ ਰੁੱਖੇਪਨ ਤੇ ਉਹਦੀ ਸ਼ਨਾਖਤ ਦੀ ਗੁੰਮਸ਼ੁਦਗੀ ਦੀ ਸਲਾਹ ਦਿੰਦਾ ਏ, ਪਰ ਇਨਸਾਨ ਉੱਤੇ ਇੱਕ ਵਸੀਹ ਤਰ ਇਨਫਰਾਦੀਅਤ ਨਿਛਾਵਰ ਕਰਦਾ ਏ, ਯਾਨੀ ਅਮਲਾਂ ਤੇ ਖਿਆਲਾਂ ਦਾ ਇੱਕ ਵੱਡਾ ਦਾਇਰਾ, ਵਸੀਹ ਪਿਆਰ ਤੇ ਇੱਕ ਉੱਚਾ ਤੇ ਹੋਰ ਮੁਸਤਕਿਲ ਅਮਨ ਅਤਾ ਕਰਦਾ ਏ। ਹਸਤੀ ਦੀ ਸਾਇੰਸ ਇਨਸਾਨ ਨੂੰ ਕਾਮਲ ਜ਼ਾਹਰ ਕਰਦੀ ਏ, ਇੱਥੋਂ ਤੀਕਰ ਵੀ ਜਿਵੇਂ ਪਿਓ ਕਾਮਲ ਏ, ਕਿਉਂ ਜੇ ਰੂਹਾਨੀ ਇਨਸਾਨ ਦੀ ਜਿੰਦ ਜਾਂ ਸਿਆਣ ਰੱਬ ਏ, ਜਿਹੜਾ ਸਾਰੀਆਂ ਮਖਲੂਕਾਂ ਦਾ ਇਲਾਹੀ ਅਸੂਲ ਏ, ਤੇ ਇਹ ਇਸ ਲਈ ਭਈ ਇਸ ਹਕੀਕੀ ਇਨਸਾਨ ਉੱਤੇ ਫਹਿਮ ਦੀ ਬਜਾਏ ਰੂਹ ਦੀ ਹੁਕਮਰਾਨੀ ਹੁੰਦੀ ਏ, ਯਾਨੀ ਸ਼ਰੀਅਤ ਦੀ ਰੂਹ ਦੀ, ਨਾ ਕਿ ਨਾਂ ਦੇ ਹੀ ਮਾਦੇ ਦੇ ਕਾਨੂੰਨਾਂ ਦੀ। ਹੋਰ ਨਜ਼ਰੀਏ ਵੀ ਬਦਨ ਤੇ ਜਿੰਦ ਦੇ ਬਾਰੇ ਉਹੀ ਗਲਤੀ ਕਰਦੇ ਨੇ ਜਿਹੜੀ ਪਟੋਲਮੀ ਨੇ ਸੂਰਜ ਦੇ ਪੂਰੇ ਨਿਜ਼ਾਮ ਦੇ ਬਾਰੇ ਕੀਤੀ ਸੀ। ਉਹ ਇਸ ਗੱਲ ਉੱਤੇ ਜ਼ਿੱਦ ਕਰਦੇ ਨੇ ਭਈ ਜਿੰਦ ਮਾਦੇ ਦੀ ਮੁਆਵਨਤ ਲਈ ਬਦਨ ਤੇ ਸਿਆਣ ਦੇ ਨਜ਼ਰੀਏ ਵਿੱਚ ਪਾਈ ਜਾਂਦੀ ਏ। ਫਲਕੀਆਤੀ ਸਾਇੰਸ ਨੇ ਅਸਮਾਨੀ ਸ਼ੈਵਾਂ ਦੇ ਬਾਰੇ ਝੂਠੇ ਨਜ਼ਰੀਏ ਨੂੰ ਤਬਾਹ ਕਰ ਦਿੱਤਾ ਏ, ਤੇ ਕ੍ਰਿਸਚਨ ਸਾਇੰਸ ਯਕੀਨਨ ਸਾਡੇ ਧਰਤੀ ਦੀਆਂ ਸ਼ੈਵਾਂ ਬਾਰੇ ਵੱਡੀ ਗਲਤੀ ਨੂੰ ਤਬਾਹ ਕਰ ਦੇਵੇਗੀ। ਫਿਰ ਅਸਲੀ ਖਿਆਲ ਤੇ ਇਨਸਾਨ ਦਾ ਅਸੂਲ ਜ਼ਾਹਰ ਹੋਵੇਗਾ। ਪਟੋਲਮੀ ਦੀ ਗਲਤੀ ਹਸਤੀ ਦੀ ਹਮਾਹੰਗੀ ਉੱਤੇ ਅਸਰ ਨਹੀਂ ਕਰੇਗੀ, ਜਿਵੇਂ ਭਈ ਜਿੰਦ ਤੇ ਬਦਨ ਦੇ ਬਾਰੇ ਗਲਤੀ ਅਸਰ ਨਹੀਂ ਕਰਦੀ, ਜਿਹੜੀ ਸਾਇੰਸੀ ਤਰਤੀਬ ਨੂੰ ਉਲਟ ਦਿੰਦੀ ਏ ਤੇ ਮਾਦੇ ਨੂੰ ਰੂਹ ਉੱਤੇ ਇਖਤਿਆਰ ਤੇ ਤਾਕਤ ਦਿੰਦੀ ਏ, ਤਾਂ ਜੋ ਇਨਸਾਨ ਸੰਸਾਰ ਦਾ ਸਾਰਿਆਂ ਤੋਂ ਬਹੁਤਾ ਮਾੜਾ ਤੇ ਗੈਰ ਹਮਾਹੰਗ ਮਖਲੂਕ ਬਣ ਜਾਵੇ। ਖੁਦਾਵੰਦ ਦੇ ਵਤਨ ਵਿੱਚ ਰਹਿਣਾ ਸਿਰਫ ਜਜ਼ਬਾਤੀ ਖੁਸ਼ੀ ਜਾਂ ਈਮਾਨ ਰੱਖਣਾ ਨਹੀਂ, ਬਲਕਿ ਹਯਾਤੀ ਦਾ ਅਸਲ ਇਜ਼ਹਾਰ ਤੇ ਸਮਝ ਰੱਖਣਾ ਏ, ਜਿਵੇਂ ਭਈ ਕ੍ਰਿਸਚਨ ਸਾਇੰਸ ਵਿੱਚ ਜ਼ਾਹਰ ਕੀਤਾ ਗਿਆ ਏ। ਖੁਦਾਵੰਦ ਦੇ ਵਤਨ ਵਿੱਚ ਰਹਿਣਾ, ਰੱਬ ਦੀ ਸ਼ਰੀਅਤ ਦਾ ਫਰਮਾਬਰਦਾਰ ਹੋਣਾ, ਮੁਕੰਮਲ ਤੌਰ ਤੇ ਇਲਾਹੀ ਮੁਹੱਬਤ ਦੀ, ਰੂਹ ਦੀ, ਨਾ ਭਈ ਮਾਦੇ ਦੀ ਹੁਕਮਰਾਨੀ ਵਿੱਚ ਰਹਿਣਾ ਏ। ਇੱਕ ਲਮਹੇ ਲਈ ਹੋਸ਼ ਕਰੀਏ ਭਈ ਹਯਾਤੀ ਤੇ ਜ਼ਹਾਨਤ ਖਾਲਿਸਤਨ ਰੂਹਾਨੀ ਨੇ,
ਨਾ ਮਾਦੇ ਵਿੱਚ ਨਾ ਮਾਦੇ ਤੋਂ, ਤੇ ਫਿਰ ਬਦਨ ਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ। ਜੇ ਬਿਮਾਰੀ ਉੱਤੇ ਇੱਕ ਅਕੀਦੇ ਦੇ ਪਾਰੋਂ ਤਕਲੀਫ ਵਿੱਚ ਹੋ ਤੇ ਅਚਾਨਕ ਤੁਸੀਂ ਆਪਣੇ ਆਪ ਨੂੰ ਠੀਕ ਪਾਓਗੇ। ਜਦੋਂ ਬਦਨ ਉੱਤੇ ਰੂਹਾਨੀ ਹਯਾਤੀ, ਸੱਚਾਈ ਤੇ ਪਿਆਰ ਦਾ ਪਹਿਰਾ ਹੋਵੇਗਾ ਤੇ ਦੁੱਖ ਖੁਸ਼ੀ ਵਿੱਚ ਬਦਲ ਜਾਣਗੇ। ਇਸ ਲਈ ਉਸ ਵਾਅਦੇ ਦੀ ਆਸ ਜਿਹੜੀ ਯਿਸੂ ਦਿਵਾਉਂਦਾ ਏ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ, ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਕਿਉਂ ਜੇ ਮੈਂ ਪਿਓ ਦੇ ਕੋਲ ਜਾਣਾ ਵਾਂ। ਕਿਉਂ ਜੇ ਅਨਾ ਬਦਨ ਤੋਂ ਗਾਇਬ ਹੋ ਗਈ ਤੇ ਉਹਦੇ ਵਿੱਚ ਸੱਚਾਈ ਤੇ ਮੁਹੱਬਤ ਆ ਮੌਜੂਦ ਹੁੰਦੀ ਏ। ਜੇ ਅਸੀਂ ਅੰਨੇ ਭਰੋਸੇ ਤੋਂ ਉੱਤੇ ਨਹੀਂ ਉੱਠਦੇ ਤੇ ਸ਼ਫਾ ਦੀ ਸਾਇੰਸ ਹਾਸਲ ਨਹੀਂ ਹੁੰਦੀ ਤੇ ਫਹਿਮ ਦੀ ਵਜੂਦੀਅਤ ਦੀ ਥਾਂ ਨਵੀਂ ਜਿੰਦ ਦੀ ਵਜੂਦੀਅਤ ਸਮਝ ਵਿੱਚ ਨਹੀਂ ਆਉਂਦੀ। ਅਸੀਂ ਇਲਾਹੀ ਸਾਇੰਸ ਵਿੱਚ ਸਿਰਫ ਤਦ ਹਯਾਤੀ ਪਾਉਂਦੇ ਹਾਂ ਜਦ ਅਸੀਂ ਬਦਨੀ ਫਹਿਮ ਤੋਂ ਉੱਚੀ ਹਯਾਤੀ ਗੁਜ਼ਾਰਦੇ ਹਾਂ ਤੇ ਉਹਨੂੰ ਠੀਕ ਕਰਦੇ ਹਾਂ। ਨੇਕੀ ਜਾਂ ਬਦੀ ਦੇ ਦਾਅਵਿਆਂ ਲਈ ਸਾਡਾ ਮੁਤਨਾਸਬ ਇਤਰਾਫ ਸਾਡੀ ਵਜੂਦੀਅਤ ਦੀ ਹਮਾਂਗੀ, ਸਾਡੀ ਸਿਹਤ, ਸਾਡੀ ਲੰਮੀ ਉਮਰ ਤੇ ਸਾਡੀ ਮਸੀਹਤ ਦਾ ਤਾਯੁਨ ਕਰਦਾ ਏ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਿੰਦ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਏ। ਇੱਥੇ ਤੀਕਰ ਭਈ ਬਸ ਮਾਦੀ ਅਹਿਸਾਸ, ਅਫਸੋਸ ਤੇ ਇਬਾਦਤ। ਇਹ ਮਸੀਹਤ ਦਾ ਐਲਡੋਰਾਡੋ ਏ। ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਏ ਤੇ ਇਹ ਰੂਹ ਤੇ ਇਲਾਹੀ ਕਾਬੂ ਦੀ ਪਛਾਣ ਕਰਦੀ ਏ, ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਏ ਤੇ ਮਾਦੀ ਹਿੱਸ ਤੇ ਇਨਸਾਨੀ ਮਰਜ਼ੀ ਦੀ ਕੋਈ ਥਾਂ ਨਹੀਂ ਰਹਿੰਦੀ। ਜਦ ਇਨਸਾਨੀਅਤ ਇਸ ਸਾਇੰਸ ਨੂੰ ਸਮਝਦੀ ਏ ਤੇ ਇਹ ਇਨਸਾਨ ਲਈ ਹਯਾਤੀ ਦਾ ਕਾਨੂੰਨ ਬਣ ਜਾਵੇਗੀ। ਇੱਥੇ ਤੀਕਰ ਭਈ ਜਿੰਦ ਦਾ ਉੱਚਾ ਕਾਨੂੰਨ ਜਿਹੜਾ ਹਮਾਂਗੀ ਤੇ ਲਾਫਾਨੀਅਤ ਦੇ ਰਾਹੀਂ ਮਾਦੀ ਫਹਿਮ ਉੱਤੇ ਗਾਲਬ ਆਉਂਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਾਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।